ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤ ਸੰਗਤ ਜੀ। ਆਪ ਜੀਆਂ ਨੂੰ ਬੇਨਤੀ ਹੈ 20 ਮਈ ਨੂੰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਕਰਵਾਇਆ ਜਾ ਰਿਹਾ। ਇਹ ਅਸਥਾਨ ਜਦੋਂ ਤੁਸੀਂ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੇ ਹੋ, ਅੱਗੇ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ 'ਤੇ ਇਹ ਅਸਥਾਨ ਬਣਿਆ ਹੋਇਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ ਪਿਆਰਿਓ ਕਿ ਇਸ ਰਹਿਣ ਸਬਾਈ ਦੇ ਵਿੱਚ, ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਹੈ, ਜਿਸ ਅਸਥਾਨ 'ਤੇ ਬਾਬਾ ਜੀ ਦਾ ਆਗਮਨ ਹੋਇਆ, ਬਾਬਾ ਜੀ ਬਚਪਨ ਵਿੱਚ ਖੇਡੇ, ਕਮਾਈਆਂ ਕੀਤੀਆਂ, ਉਸ ਪਾਵਨ ਪਵਿੱਤਰ ਅਸਥਾਨ 'ਤੇ ਰਹਿਣ ਸਬਾਈ ਸਮਾਗਮ ਨੇ। ਔਰ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਵਿੱਚ ਬਹਿ ਕੇ, ਕਿਉਂਕਿ ਉੱਥੇ ਜ਼ਰਰੇ ਵਿੱਚ ਕਣ ਦੇ ਵਿੱਚ ਖੰਡੇ ਵਾਲਾ ਬਾਬਾ ਵਸ ਰਿਹਾ, ਅਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਤੁਹਾਡੀ ਇੱਕ ਦੀ ਝੋਲੀ ਨਹੀਂ ਭਰਨੀ, ਤੁਹਾਨੂੰ ਇੱਕ ਨੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਣਾ। ਆਓ ਪਿਆਰਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੇ ਕਰਵਾਉਣ ਦਾ ਸਮਾਂ ਆ ਗਿਆ। ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਲੈਣ ਦਾ ਸਮਾਂ ਆ ਗਿਆ। 20 ਤਰੀਕ ਨੂੰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋ ਰਿਹਾ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਗੱਡੀਆਂ ਜੋ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜਿਹੜੀਆਂ ਸੰਗਤਾਂ ਇੱਧਰੋਂ ਪਿੰਡਾਂ ਤੋਂ ਆਉਣ ਵਾਲੀਆਂ ਨੇ ਇਹ ਨੋਟ ਕਰ ਲੈਣ, 6 ਵਜੇ ਸ਼ਾਮ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਤੁਹਾਨੂੰ ਇੱਥੋਂ ਤੱਕ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਹਰੋਂ ਆਉਣ ਵਾਲਿਆਂ ਨੂੰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਨਾ ਕਰਾਈਆਂ, ਕਰਾ ਲਓ। ਹੁਮਾ ਕੇ 50-50 100-100 ਸਰੀਰਾਂ ਨੂੰ ਨਾਲ ਲੈ ਕੇ, ਵਹੀਰਾਂ ਘੱਤ ਕੇ, ਜਥਿਆਂ ਸਮੇਤ, ਪਰਿਵਾਰਾਂ ਸਮੇਤ ਇਸ ਰਹਿਣ ਸਬਾਈ ਦੇ ਵਿੱਚ ਹਾਜ਼ਰੀਆਂ ਭਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, ਇਹ ਮੈਸੇਜ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਸੱਜਣਾ, ਵੇਖੋ ਇੱਕ ਚੀਜ਼ ਮਹਿਸੂਸ ਕਰੋ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਬਾਹਰ ਮੌਸਮ ਕਿਵੇਂ ਦਾ ਬਣਿਆ ਹੋਇਆ, ਹਨੇਰੀ ਵੀ ਚੱਲ ਰਹੀ, ਜ਼ੋਰ ਦੀ ਹਵਾ, ਹਨੇਰੀ ਚੱਲ ਰਹੀ, ਬਾਰਿਸ਼ ਵੀ। ਮੈਨੂੰ ਇਦਾਂ ਦੀ ਫੀਲਿੰਗ ਆ ਰਹੀ ਹੈ ਜਿਵੇਂ ਅੱਜ ਇਹ ਹਵਾ ਵੀ ਕਹਿ ਰਹੀ ਹੈ ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ। ਇਹ ਬਾਰਿਸ਼ ਵੀ ਅੱਜ ਆਹੀ ਕਹਿ ਰਹੀ ਹੈ ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਜਿਨ੍ਹਾਂ ਦਾ ਆਗਮਨ ਦਿਨ ਹੈ। ਔਰ ਮੈਂ ਸੱਚ ਕਹਿ ਰਿਹਾ, ਪਿਆਰ ਵਾਲੇ ਤੁਸੀਂ ਜਿੰਨੇ ਬੈਠੇ ਹੋ, ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜੀ ਸ਼ਾਂਤੀ ਮਿਲਦੀ, ਸ਼ਾਂਤੀ। ਤੁਹਾਡੇ ਅੰਦਰ ਇੰਨਾ ਪ੍ਰੇਮ ਹੈ, ਤੁਸੀਂ ਮੌਸਮ ਦੀ ਪਰਵਾਹ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਤਾ ਕਿਉਂ ਨਹੀਂ ਕਰਦੇ? ਕਿਉਂਕਿ ਜਿਨ੍ਹਾਂ ਦੇ ਅਸੀਂ ਬਣੇ ਆ ਨਾ, 12 ਸਾਲ ਉਹਨਾਂ ਨੇ ਨਿਤਨੇਮ ਕੀਤਾ ਲਗਾਤਾਰ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦਾ। 12 ਸਾਲਾਂ ਵਿੱਚ ਮੀਂਹ ਵੀ ਆਇਆ, ਝੱਖੜ ਵੀ ਝੁੱਲੇ, ਸਿਹਤ ਵੀ ਖਰਾਬ ਹੋਈ, ਪਰ 12 ਸਾਲਾਂ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਇੱਕ ਵੀ ਨਾਗਾ ਨਹੀਂ ਪਾਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਸਾਨੂੰ ਦੱਸਿਆ, ਜੇ ਤੂੰ ਆਪਣੇ ਨਿਤਨੇਮ ਨੂੰ ਪਹਿਲ ਦੇਵੇਂਗਾ, ਸੰਗਤ ਕਰਨ ਨੂੰ ਪਹਿਲ ਦੇਵੇਂਗਾ, ਗੁਰੂ ਦੀ ਸੇਵਾ ਨੂੰ ਪਹਿਲ ਦੇਵੇਂਗਾ ਨਾ, ਫਿਰ ਇੱਕ ਦਿਨ ਇਹੋ ਜਿਹਾ ਆ ਜਾਣਾ, ਸਾਰੀਆਂ ਚਾਬੀਆਂ ਗੁਰੂ ਸਾਹਿਬ ਨੇ ਤੇਰੀ ਝੋਲੀ ਵਿੱਚ ਪਾ ਦੇਣੀਆਂ ਨੇ। ਹਾਂਜੀ, ਜਦੋਂ ਆਪਣਾ ਨੇਮ ਭੁਗਤਾਇਆ ਤੇ ਆਹ ਚੀਜ਼, ਚਲੋ ਇਹ ਵੀ ਉਹਦੇ ਹੁਕਮ 'ਚ ਹੋ ਰਿਹਾ। ਅਸੀਂ ਇੰਦੌਰ ਸਾਂ ਸ਼ਨੀ ਐਤਵਾਰ, ਜਿਨ੍ਹਾਂ ਨੇ ਪ੍ਰੋਗਰਾਮ ਵੇਖੇ ਨੇ ਉਹਨਾਂ ਨੂੰ ਪਤਾ ਹੈ। ਮੇਰਾ ਖਿਆਲ 10,000 ਤੋਂ ਵੱਧ ਸੰਗਤ ਦਾ ਇਕੱਠ ਸੀ ਉੱਥੇ। ਬਾਰਿਸ਼ ਕਵੇ ਅੱਜ ਮੈਂ ਹੀ ਆ, ਬੱਦਲ ਗਰਜਣ, ਬਾਰਿਸ਼ ਦਾ ਪੂਰਾ ਜ਼ੋਰ। ਪ੍ਰਬੰਧਕ ਕਹਿੰਦੇ ਸੰਗਤ ਨਹੀਂ ਆਏਗੀ, ਬਹੁਤ ਘੱਟ ਆਏਗੀ, ਜੇ ਆ ਗਏ 200-300 ਬੰਦੇ ਆ ਜਾਣਗੇ। ਪ੍ਰਬੰਧ ਉਹਨਾਂ ਨੇ ਬੜਾ ਵੱਡਾ ਕੀਤਾ ਸੀ, 7-8 ਹਜ਼ਾਰ ਸਰੀਰ ਅੰਦਰ ਬਹਿਣ ਦਾ ਪ੍ਰਬੰਧ, 7-8 ਹਜ਼ਾਰ ਸਰੀਰ ਬਾਹਰ ਬਹਿਣ ਦਾ ਪ੍ਰਬੰਧ, ਐਡਾ ਪ੍ਰਬੰਧ ਸੀ। ਪਰ ਬਾਰਿਸ਼ ਕਰਕੇ ਮਨ ਨਾ ਉਹਨਾਂ ਦਾ ਮਾਯੂਸ ਹੋ ਗਿਆ। ਮੈਂ ਕਿਹਾ ਮਾਯੂਸੀ ਨਾ ਲਿਆਓ ਆਪਣੇ ਅੰਦਰ,
ਮਾਯੂਸੀ ਨਾ ਲਿਆਓ, ਜਿਹਦੇ ਹੁਕਮ ਦੇ ਵਿੱਚ ਆ ਬਾਰਿਸ਼ ਆ ਰਹੀ ਹੈ ਨਾ, ਸੰਗਤ ਦੇ ਹਿਰਦੇ ਤੇ ਵੀ ਉਹਨੇ ਮਿਹਰ ਕਰਕੇ ਸੰਗਤ ਨੂੰ ਵੀ ਹੁਕਮ ਕਰਕੇ ਪ੍ਰੇਰਨਾ ਕਰਕੇ ਲੈ ਹੀ ਆਉਣਾ। ਤੇ ਫਿਰ ਉਦੋਂ ਇੰਨੇ ਹੈਰਾਨ ਹੋਏ, ਇੱਕ ਪਾਸੇ ਬਾਰਿਸ਼ ਦਾ ਜ਼ੋਰ ਤੇ 2 ਘੰਟੇ 2.5 ਘੰਟੇ ਕੀਰਤਨ ਹੋਇਆ, 2-2.5 ਘੰਟੇ ਦਰਸ਼ਨ ਕਰਨ ਵਾਲਿਆਂ ਦੀ ਲਾਈਨ ਨਹੀਂ ਟੁੱਟੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਕੀ ਹੈ, ਕਿੰਨੇ ਸਿਖਾਇਆ ਸਾਨੂੰ? ਕਿੰਨੇ ਇਹ ਸਿਖਾਇਆ? ਗੁਰੂ ਪਿਤਾ ਜੀ ਨੇ। ਝੱਖੜ ਝਾਂਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪੈ ਜਾਈ। ਹਾਂਜੀ, ਮੇਰੀ ਬੇਨਤੀ, ਆ ਚੜ੍ਹਦੀ ਕਲਾ 'ਚ ਕੁਛ ਨਾ, ਚੜ੍ਹਦੀ ਕਲਾ 'ਚ ਸਤਿ ਸ੍ਰੀ ਅਕਾਲ। ਬਸ ਇਹੋ ਹੀ ਫੀਲਿੰਗ ਬਣਾ ਲਓ ਕਿ ਅਸੀਂ ਨਹੀਂ ਕੱਲਾ ਗੁਰੂ ਅਮਰਦਾਸ ਜੀ ਨੂੰ ਜੀ ਆਇਆ ਕਹਿ ਰਹੇ, ਆ ਬਾਰਿਸ਼ ਵੀ ਜੀ ਆਇਆ ਕਹਿ ਰਹੀ, ਇਹ ਮੇਘ ਵੀ ਉਹਨਾਂ ਨੂੰ ਜੀ ਆਇਆ ਕਹਿ ਰਹੇ ਆ, ਬੱਦਲ ਗਰਜ ਰਹੇ, ਇਹ ਵੀ ਜੀ ਆਇਆ ਹੀ ਕਹਿ ਰਹੇ ਨੇ। ਵੇਖਿਓ ਫਿਰ ਬਹਿਣ ਦਾ ਰਸ ਹੋਰ ਵੱਧ ਜਾਣਾ। ਕਰੋ ਕਿਰਪਾ ਮੇਰੇ ਤੋਂ ਬਾਅਦ ਵੀਰ, ਫਿਰ ਭੈਣਾ ਗੱਜ ਕੇ। ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। ਬੋਲੋ ਭੈਣਾ, ਹਮ ਕਰ, ਵਾਹ ਵਾਹ। ਆਵੋ ਸੱਜਣਾ, 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 ਆਵੋ ਸੱਜਣਾ। ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਦੇਖਾ ਦਰਸ਼ਨ ਤੇਰਾ ਰਾਮ, ਹੋ ਦੇਖਾ ਦਰਸ਼ਨ ਤੇਰਾ ਰਾਮ। ਹਰ ਆਪਣੜੇ ਖੜੀ ਤੱਕਾ, ਮੈਂ ਮਨ ਚਾਉ ਕਨੇਰਾ ਰਾਮ, ਮਨ ਚਾਉ ਕਨੇਰਾ। ਸੁਣ ਪ੍ਰਭ ਮੇਰਾ, ਮੈਂ ਤੇਰਾ ਪਰਵਾਸਾ, ਦਰਸ਼ਨ ਦੇਖ ਪਈ ਨਹਿ ਕੇਵਲ, ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਪਾਏ ਸੁਭਾਏ। ਨਾਨਕ ਸਾਜਨ ਕੋ ਬਲ ਜਾਈਏ, ਬਲ ਜਾਈਏ, ਬੋਲੋ ਬਲ ਜਾਈਏ, ਬਲ ਜਾਈਏ, ਬਲ ਜਾਈਏ। ਸਾਚ ਮਿਲੇ ਕਰ ਆਏ, ਕਰ ਆਏ ਜੀ, ਹਮ ਕਰ, ਹਮ ਕਰ, ਹਮ ਕਰ, ਬੋਲੋ ਹਮ ਕਰ, ਹਮ ਕਰ, ਹਮ ਕਰ, ਹਮ ਕਰ। ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਇਆ। ਹਮ ਕਰ। ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਸੰਗਤ ਬੋਲੇ ਤਨ ਤਨ। ਵਾਹ। ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਰੀ ਸੰਗਤ ਜੀ। ਤਨ ਤਨ। ਵਾਹ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੱਜ ਕੇ ਗੱਜ ਕੇ ਗੁਰੂ ਹੋਰ ਉੱਚੀ
ਪਾ ਦਿਓ ਗੂੰਜਾਂ। ਹੋਰ ਉੱਚੀ ਸੰਗਤ ਜੀ, ਹੋਰ ਜ਼ੋਰ ਲਾਓ। ਵਾਹਿਗੁਰੂ 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 ਸਾਜਨ ਵਾਹਿਗੁਰੂ 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 ਮੰਗਲ ਚਾਰਾ ਵਾਹਿਗੁਰੂ ਵਾਹਿਗੁਰੂ ਗੌਰੀ ਵਾਹਿਗੁਰੂ ਵਾਹਿਗੁਰੂ ਦੁਲਹਨੀ ਮੰਗਲ ਚਾਰਾ ਵਾਹਿਗੁਰੂ ਵਾਹਿਗੁਰੂ ਮੇਰੇ ਗ੍ਰਹਿ ਆਏ ਰਾਜਾ ਰਾਮ ਵਾਹਿਗੁਰੂ 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 ਸੰਗਤ ਦੀ ਆਵਾਜ਼ ਆਵੇ, ਗੱਜੋ ਗੱਜੋ ਵਾਹਿਗੁਰੂ 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 ਧੰਨ ਧੰਨ ਹਮਾਰੇ ਵਾਹਿਗੁਰੂ 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 ਹਰਿ ਆਇਆ ਵਾਹਿਗੁਰੂ 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 ਮੰਗ ਦੁਆਰ ਸਗਲਾ ਬਨ ਹਰਾ ਵਾਹਿਗੁਰੂ ਵਾਹਿਗੁਰੂ ਹਰਿ ਹਰਾ ਸਵਾਮੀ ਵਾਹਿਗੁਰੂ ਸੁਖਰਾਮੀ ਆਨੰਦ ਮੰਗਲ ਰਸ ਘੜਾ ਵਾਹਿਗੁਰੂ ਨਵਿਲ ਨਵਤਨ ਨਾਹਮਾਨ ਕਵਨ ਰਸਨਾ ਗੁਣ ਫਣਾ ਮੇਰੀ ਸੇਜ ਸੋਹੀ ਦੇਖ ਵਾਹਿਗੁਰੂ ਵਾਹਿਗੁਰੂ ਸਗਲ ਸਹਸਾ ਦੁਖ ਹਰਾ ਵਾਹਿਗੁਰੂ ਨਾਨਕ ਪਇਮ ਹੈ ਮੇਰੀ ਆਸ ਪੂਰੀ ਵਾਹਿਗੁਰੂ ਨਾਨਕ ਪਇਮ ਹੈ ਮੇਰੀ ਆਸ ਪੂਰੀ ਵਾਹਿਗੁਰੂ ਵਾਹਿਗੁਰੂ ਸਵਾਮੀ ਪਰਮਾਸ ਮੰਜੋ केले बिखो नस बजो केले बिखो बोले सोनिहाल सत श्री अकाल। ਅੱਜ ਸਾਰੀ ਸੰਗਤ ਵਧਾਈਆਂ ਦਿਓ ਬਾਬਾ ਤੇਜਭਾਨ ਜੀ ਨੂੰ, ਗੁਰੂ ਅਮਰਦਾਸ ਜੀ ਦੇ ਪਿਤਾ ਜੀ ਨੂੰ, ਮਾਤਾ ਲక్ష్ਮੀ ਜੀ ਨੂੰ, ਮਾਂ ਜੀ ਨੂੰ, ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਅਵਤਾਰ ਧਾਰਿਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬਸਰ ਕੇ ਪਿੰਡ, ਉਹ ਗਲੀ ਗਲੀ, ਉਹ ਜ਼ਰਰਾ ਜ਼ਰਰਾ ਪਵਿੱਤਰ, ਉਥੋਂ ਦੇ ਹਰੇਕ ਬਸ਼ਿੰਦੇ ਨੂੰ, ਹਰੇਕ ਪ੍ਰੇਮੀ ਨੂੰ, ਹਰੇਕ ਉਥੋਂ ਦੇ ਰਹਿਣ ਵਾਲੇ ਨੂੰ ਵਧਾਈ ਦਿਓ। ਇੱਕ ਦੂਜੇ ਨੂੰ ਵੀ ਦੇ ਦਿਓ ਵਧਾਈਆਂ। ਬਾਪੂ ਆਇਆ ਨਾ, ਗੁਰਸਿੱਖਾਂ ਮਨ ਵਧਾਈਆਂ, ਜਿੰਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਇੱਕ ਜਕਾਰਾ ਲਾ ਕੇ ਇੱਕ ਦੂਜੇ ਨੂੰ ਵਧਾਈਆਂ ਦੇ ਦਿਓ। ਲਓ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਵੇਖੋ ਤੁਸੀਂ ਜਕਾਰਿਆਂ ਨਾਲ ਉੱਚੀ ਉੱਚੀ ਜਕਾਰੇ ਲਾ ਕੇ ਵਧਾਈਆਂ ਦੇ ਰਹੇ। ਬਾਰ ਬਾਰਿਸ਼ ਆਪਣੀ ਤੇਜ਼ੀ ਦੇ ਨਾਲ, ਰਫ਼ਤਾਰ ਦੇ ਵਿੱਚ ਕਿੱਡੀ ਤੇਜ਼ ਤੇਜ਼ ਭਾਵਨਾ ਬਣਾ ਲਓ ਵੀ ਵਧਾਈਆਂ ਹੀ ਦੇ ਰਹੀ ਅੱਜ। ਵਧਾਈਆਂ, ਬੜਾ ਰਸ ਆਏਗਾ। ਇੱਕ ਕੁਦਰਤ ਦਾ ਨਜ਼ਾਰਾ ਬਣਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਿੱਠੀ ਮਿੱਠੀ ਹਵਾ ਅੰਦਰ ਆਈ ਜਾ ਰਹੀ। ਕਿੱਡਾ ਪਿਆਰਾ ਇਹ ਮਾਹੌਲ ਪਿਤਾ ਜੀ ਨੇ ਸਿਰਜਿਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ।
आओ थोड़ा जिहा समा आपां मन टिका के बहन का यतन करना, जिथे जिथे जगह मिली है ना बस जुड़न का यतन करियो। मेरी बेनती, जे इतिहासकारां दे पक्ष तो वेखदे आ ना आपां ते इतिहासकारां ने गुरु अमरदास जी दे जीवन नूं 3 भागां दे विच वंडिया। 3 भागां 'च पहला भाग, पहला हिस्सा पिंड बासरके तो लैके गंगा इशनान, साधु दा मिलाप ते निगोरेपन दा एहसास। पहला हिस्सा आ कीता। दूजा हिस्सा बीबी अमरो तो गुरु नानक दे घर दी सिफत, गुरु नानक दी बाणी सुननी, शब्द सुनना, गुरु अंगद साहिब जी दे दरबार विच पहुंचना, दरबार विच पहुंच के गुरु अंगद साहिब जी दे बस्तर भी धोने, सेवा करनी ते दरबार विच पहुंच के धन गुरु अंगद साहिब सच्चे पातशाह जी नूं निरंतरता दे नाल 12 साल इशनान दी सेवा कराउण दी भी जिम्मेवारी निभाउणी। ये दूजा पक्ष। आखो धन गुरु रामदास जी, धन गुरु रामदास जी। ते तीजा पक्ष प्यारिओ गुरता गद्दी ते विराजमान होना 72 साल दी उम्र च, 22 साल गद्दी ते विराजमान, 94 साल दी उम्र दे विच चोला त्यागना, 17 रागां च बाणी है जी, ते ए रागां तो इलावा सलोक वारां ते वधीक ओहदे विच भी गुरु अमरदास जी ने बाणी उच्चारण कीती। तीजा पक्ष ए। हुण एक मेरी बेनती, ए ते इतिहासकारां दे पक्ष तो हो गई ना गल है जी, जिहदी जिन्नी जिन्नी मत कह लो, जिन्नी जिन्नी सोच कह लो, उन्हें अपने मुताबिक लिखता। अच्छी गल है, कोई गलत नहीं, अच्छी गल है। पर प्यारिओ गुरु अमरदास सच्चे पातशाह जी ओ शख्सियत ने, ओ शख्सियत आ जिहड़ी बार बारिश पै रही ना, एदी बूंदा किन्नियां धरती ते एदियां डिग रहीआं, कोई गिनती नहीं ना कर सकदा किन्नियां बूंदा डिग रहीआं। पर बाबा नंद सिंह साहिब दा बचन कहंदे, हो सकदा है साइंस इन्नी तरक्की कर ले, विज्ञान इन्नी तरक्की कर ले कि बारिश दियां जिन्नियां बूंदां धरती ते डिगदियां ओदी भी गिनती हो जावे, एदी भी गिनती हो जाए। आसमान विच किन्ने तारे ने कोई गिनती नहीं कर सकता, पर हो सकता है इन्नी तरक्की हो जाए, विज्ञान इन्नी तरक्की कर लवे, आसमान दे विच तारियां दी भी गिनती हो जावे। समुंदर दे विच किन्नियां लहरां उठदियां कोई गिनती नहीं कर सकता, पर साइंस तरक्की कर लवे, हो सकता है इहदी भी गिनती हो जावे। पर प्यारिओ एक चीज दा ध्यान रखियो, बारिश दियां जिन्नियां बूंदां धरती ते डिगदियां उन्हां दी भी गिनती हो सकदी है, आसमान दे तारियां दी भी गिनती हो सकदी है, समुंदर दे विच किन्नियां छल्लां उठदियां ने ओदी भी गिनती हो सकदी। पर धन गुरु अमरदास तुहाडे गुणां दी गिनती कोई भी नहीं कर सकदा। बोले सो निहाल सतਿ ਸ੍ਰੀ ਅਕਾਲ। कोई गिनती नहीं कर सकदा तुहाडे गुणां दी, कोई गिनती नहीं। भले अमरदास गुण तेरे, तेरी उपमा, तेरी उपमा, फिर बोलो तेरी उपमा। सूरज चंद्रमा दियां किरणां दी भी गिनती हो सकदी, पर तेरे गुणां दी गिनती नहीं। असी जिन्ने बैठे हैं ना, असी तुसी नहीं, पूरा संसार, पूरी सृष्टि ला लो, 84 ਲੱਖ ਜੂਨ है पूरी सृष्टि विच, 84 ਲੱਖ। एक एक जून दे विच करोड़ां करोड़ां प्राणी ने, एक एक जून च एक एक प्राणी दे एक एक शरीर ते करोड़ां करोड़ां रोम ने। ओ प्यारिओ, एक एक प्राणी दे एक एक रोम ते लग जाण करोड़ां करोड़ां जीभां, ते एक एक प्राणी करोड़ां करोड़ां जीभां दे नाल करोड़ां करोड़ां जन्म धार के भी गुरु अमरदास दियां वडियाइयां करन लग पवे ना, अंत तां भी नहीं कोई पा सकदा। हां जी, आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ना जी, धन बाबा दीप सिंह जी। कोई अंत नहीं पा सकदा। पर आओ थोड़ा जिहा समा बापू जी दियां वडियाइयां करन दा यतन करिए। इस वास्ते नहीं कि आपां अंत पाउणा है, वडियाई इस वास्ते करन दा यतन करिए कि किसे ना किसे ढंग नाल साडे मन तो पापां दी मैल हल्की हो जाए। आखो वाहिगुरू जी, वाहिगुरू जी। धन गुरु रामदास जी, धन गुरु रामदास जी। थोड़े जे गुण आपां सांझे करांगे समय दे विच रह के।
10 ਵਜੇ ਤੋਂ 1 ਵੀ ਮਿੰਟ ਮੈਂ ਤਾਂ ਨਹੀਂ ਜਾਵਾਂਗਾ, ਥੋੜੇ ਜਿਹੇ ਮਿੰਟ ਰਹਿ ਗਏ ਆਪਣੇ ਕੋਲ ਬਾਕੀ, ਤੇ ਬਸ ਆ ਚੜ੍ਹਦੀ ਕਲਾ 'ਚ ਬਹਿਣਾ ਹੈ। ਮੈਨੂੰ ਪਤਾ ਹੈ ਭਾਵੇਂ ਮੈਂ ਸਾਰੀ ਰਾਤ ਲੱਗਾ ਰਵਾਂ, ਪਿਆਰ ਵਾਲੇ ਹਿਲਦੇ ਨਹੀਂ, ਹੋਰ ਸ਼ਬਦ ਪੜੋ, ਹੋਰ ਪੜੋ, ਪਰ ਸਭ ਨੂੰ ਪਤਾ ਹੈ ਮੇਰੇ ਸੁਭਾਅ ਦਾ, ਮੈਂ ਟਾਈਮ ਤੋਂ ਕਦੀ ਵੀ ਤਾਂ ਨਹੀਂ ਜਾਂਦਾ। ਬਸ ਥੋੜੇ ਜਿਹੇ ਮਿੰਟ ਨੇ, ਪੂਰੀ ਚੜ੍ਹਦੀ ਕਲਾ। ਇੱਕ ਵਾਰੀ ਫਿਰ ਪੁੱਛਣਾ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੇ ਜੀ। ਇਧਰ ਵਾਛੜ ਪੈ ਰਹੀ ਨਾ ਕਈਆਂ ਦੇ ਉੱਤੇ, ਕੋਈ ਨਹੀਂ ਪੈਣ ਦੇਣਾ ਥੋੜੀ ਬਹੁਤ, ਜੇ ਬਹੁਤੀ ਪੈ ਰਹੀ ਤੇ ਆ ਥੋੜਾ ਥੋੜਾ ਗਾਂ ਹੋ ਜਾਓ, ਗੋਡੇ ਠਾਓ ਤੇ ਸੰਗਤ ਨੂੰ ਭਾਈ ਚੱਲੋ, ਕੋਈ ਫਰਕ ਨਹੀਂ ਪੈਣਾ। 20-25 ਮਿੰਟ ਨੇ ਵੱਧ ਤੋਂ ਵੱਧ ਆਪਣੇ ਕੋਲ, ਹੋਰ ਇਦਾਂ ਲੰਘ ਜਾਣੇ ਗੁਰੂ ਜੀ ਦੀ ਕਿਰਪਾ ਨਾਲ। ਆਖੋ ਧੰਨ ਬਾਬਾ ਦੀਪ ਸਿੰਘ ਜੀ। 60 ਸਾਲ ਦੀ ਉਮਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਤਕਰੀਬਨ 25 ਸਾਲ ਵੱਡੇ ਨੇ। 25 ਸਾਲ, ਹੁਣ ਗੱਲ ਸੁਣਿਓ ਧਿਆਨ ਨਾਲ, 25 ਸਾਲ ਵੱਡੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਤੇ ਮਹਾਰਾਜ ਅੱਜ ਵੀ ਦਮਦਮਾ ਸਾਹਿਬ ਉਹ ਨਿਸ਼ਾਨੀ ਮੌਜੂਦ ਹੈ, ਗੁਰੂ ਘਰ ਮੌਜੂਦ ਹੈ। 12 ਸਾਲ ਇਸ਼ਨਾਨ ਦੀ ਸੇਵਾ ਕਰਵਾਉਂਦੇ ਨੇ ਧੰਨ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਨੂੰ, 12 ਸਾਲ। ਤੇ ਜਿੱਥੇ ਦਮਦਮਾ ਸਾਹਿਬ ਆਉਣਾ, ਉਸ ਵੇਲੇ ਪਿਆਰਿਓ ਮਹਾਰਾਜ ਨੇ ਅਰਦਾਸ ਕਰਨੀ, ਦਮ ਲੈਣਾ, ਤੇ ਇਹ ਅਰਦਾਸ ਕਰਨੀ ਕਿ ਸਤਿਗੁਰੂ ਹੁਣ ਮੈਂ ਬਿਆਸਾ ਵੱਲ ਜਾ ਰਿਹਾ, ਮੁੱਖ ਮੇਰਾ ਉਧਰ ਹੋ ਜਾਣਾ, ਮੇਰੀ ਭੁੱਲ ਮਾਫ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ 12 ਸਾਲ ਸੇਵਾ ਕਰਦੇ ਨੇ। ਤੇ ਹੁਣ ਤੁਸੀਂ ਸਿਆਣੇ ਹੋ, ਜਿਵੇਂ ਮੈਂ ਪਹਿਲੇ ਕਿਹਾ 12 ਸਾਲਾਂ ਵਿੱਚ ਮੀਂਹ ਨਹੀਂ ਆਈ, ਮੀਂਹ ਨਹੀਂ ਆਇਆ, ਹਨੇਰੀ ਨਹੀਂ ਆਈ, ਮੌਸਮ ਖਰਾਬ ਨਹੀਂ ਹੋਇਆ ਕਿ ਸਿਹਤ ਢਿੱਲੀ ਨਹੀਂ ਹੋਈ, ਸਭ ਕੁਝ ਹੋਇਆ। ਪਰ 12 ਸਾਲਾਂ ਦੇ ਵਿੱਚ ਪਿਆਰਿਓ ਪਰਬਤ ਮਹਿਰਾਨ ਨਾ ਡੋਲਈ, ਹੈ ਜੀ, ਉਹ ਡੋਲੇ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਝੱਖੜ ਵਾਓ ਨਾ ਡੋਲਈ ਪਰਬਤ ਮਹਿਰਾਨ, ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ 12 ਸਾਲ ਲਗਾਤਾਰ ਕਰਦੇ ਨੇ ਸੇਵਾ ਗੁਰੂ ਅੰਗਦ ਸਾਹਿਬ ਦੀ, 12 ਸਾਲ। ਤੇ ਸਾਲ ਬਾਅਦ ਮਿਲਦਾ ਪਤਾ ਕੀ ਹੈ? ਸਿਰੋਂ ਪਾਓ। ਸਾਲ ਬਾਅਦ ਮਿਲਦੀਆਂ ਨੇ ਅਸੀਸਾਂ, ਸਾਲ ਬਾਅਦ ਮਿਲਦੀਆਂ ਨੇ ਬਖਸ਼ਿਸ਼ਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹ 12 ਸਾਲਾਂ ਦੇ ਵਿੱਚ ਬੜੇ ਬੋਲ ਕਬੋਲ ਵੀ ਸਹੇ ਗੁਰੂ ਅਮਰਦਾਸ ਜੀ ਨੇ। ਤੁਸੀਂ ਵੀ ਕੋਈ ਚੰਗਾ ਕੰਮ ਕਰਨ ਲੱਗ ਪਓ ਨਾ, ਬੋਲ ਕਬੋਲ ਸਹਾਰਨੇ ਪੈਂਦੇ ਨੇ। ਲੋਕੀ ਐਵੇਂ ਬੋਲੀ ਜਾਣਗੇ ਬਿਨਾਂ ਵਜ੍ਹਾ ਦੀਆਂ, ਕਈ ਵਾਰੀ ਸਟੋਰੀਆਂ ਤਿਆਰ ਕਰੀ ਜਾਂਦੇ ਬਿਨਾਂ ਵਜ੍ਹਾ ਦੀਆਂ। ਇਹ ਤੇ ਇਹੋ ਜਿਹਾ ਹੀ ਏ, ਇਹਦਾ ਸੁਭਾਅ ਹੀ ਇਦਾਂ ਦਾ ਹੈ, ਇਹ ਤੇ ਹੰਕਾਰੀ ਬੜਾ ਹੈ, ਇਹ ਤੇ ਇਦਾਂ ਦਾ ਹੈ, ਬੜੀਆਂ ਗੱਲਾਂ ਬਣਾਉਣਗੇ। ਪਰ ਮੇਰੀ ਬੇਨਤੀ, ਅੰਦਰ ਸਚਾਈ ਰੱਖਿਓ, ਨਿਮਰਤਾ ਦਾ ਗਹਿਣਾ ਬਾਹਰ ਭਾਵੇਂ ਹੋਵੇ ਨਾ ਹੋਵੇ, ਪਰ ਅੰਦਰ ਜ਼ਰੂਰ ਰੱਖਿਓ। ਕੋਈ ਮਾਈ ਦਾ ਲਾਲ ਤੁਹਾਡੀ ਪਿੱਠ ਨਹੀਂ ਲਾ ਸਕਦਾ। ਬਸ ਆਹ ਵੱਲ ਰਵੇ ਬਾਪੂ ਮੇਰਾ, ਬਾਪੂ ਵੱਲ ਰਵੇ। ਮੈਂ ਕਹਿੰਦਾ ਲੱਖਾਂ ਹੀ ਆ ਜਾਣ, ਲੱਖਾਂ ਕਰੋੜਾਂ ਆ ਜਾਣ। ਮਹਾਰਾਜ ਨੇ ਕਹਿਤਾ ਜਾਮ ਗੁਰੂ ਹੋਏ ਵੱਲ ਧਨੇ ਕਿਆ ਗੌਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹਾਂ। ਇਹ ਬਹੁ ਵਚਨ ਹੈ, ਇਹ ਨਹੀਂ ਕਿ ਲੱਖ ਬਾਹਾਂ 50,000 ਬੰਦਾ, ਨਹੀਂ, ਕਹਿੰਦੇ ਲੱਖਾਂ ਹੀ ਬਾਹਾਂ ਭਾਵੇਂ ਆ ਜਾਣ, ਜੇ ਗੁਰੂ ਪਿਤਾ ਤੇਰੇ ਵੱਲ ਹੈ ਨਾ, ਕੋਈ ਤੇਰੀ ਪਿੱਠ ਨਹੀਂ ਲਾ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਰੋਸ਼ਨਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਲਖਮੀ ਟੋਟ ਨਾ ਆਵੇ, ਖਾਏ ਖਰਚ ਰਖੰਦਾ 184 ਏਦ ਨਹੀਂ। ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ। ਉਹ ਵੈਰ ਮੰਗਣ ਵਾਲੇ ਵੀ ਤੇਰੇ ਮਿੱਤਰ ਬਣ ਜਾਣਗੇ, ਵੈਰੀ ਵੀ ਮਿੱਤਰ ਬਣ ਜਾਣਗੇ। ਪਰ ਕਦੋਂ? ਉਹ ਜਦੋਂ ਗੁਰੂ ਰਾਮਦਾਸ ਵੱਲ ਹੋਏਗਾ, ਜਦੋਂ ਗੁਰੂ ਅਮਰਦਾਸ ਵੱਲ ਹੋਣਗੇ, ਜਦੋਂ ਗੁਰੂ ਗ੍ਰੰਥ ਸਾਹਿਬ ਵੱਲ ਹੋਣਗੇ, ਇਹ ਵੈਰ ਮੰਗਣ ਵਾਲੇ ਵੀ ਤੇਰੀ ਭਲਾਈ ਮੰਗਣ ਲੱਗ ਪੈਣਗੇ, ਵੈਰੀ ਵੀ ਮਿੱਤਰ ਬਣ ਜਾਣਗੇ। ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ, ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ। ਸਾਰੇ ਬੋਲੋ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ ਜਾਂ ਖੁਦ ਭਾਵੰਦਾ। ਇਹ ਮੇਰੀ ਬੇਨਤੀ, ਤਾਨੇ ਮਾਰਨ ਵਾਲੇ ਉਦੋਂ ਵੀ ਬੜੇ, ਹੁਣ ਵੀ ਬੜੇ, ਪਰ ਪਰਵਾਹ ਨਾ ਕਰੋ। ਬਸ ਇੱਕ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਵਸਾ ਲਓ, ਉਹ ਪਤਾ ਕਿਹੜੀ ਚੀਜ਼? ਤਾਨੇ ਮਾਰਨ ਵਾਲੇ ਅੱਜ ਜੇ ਹਜ਼ਾਰਾਂ ਨੇ ਨਾ, ਲੱਖਾਂ ਹੀ ਬਣ ਜਾਣ, ਕੋਈ ਪਰਵਾਹ ਨਹੀਂ। ਪਰ ਬਾਪੂ ਜੀ
ਤੁਸੀਂ ਕਿਰਪਾ ਦਾ ਖਾਤਾ ਖੋਲ ਕੇ ਆਪਣੀ ਨਜ਼ਰ ਮੈਂ ਗਰੀਬ ਦੇ ਵੱਲ ਹੀ ਰੱਖਿਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਪਣੀ ਨਜ਼ਰ ਮੇਰੇ ਵੱਲ ਹੀ ਰੱਖਿਓ। ਤੇ ਜਦੋਂ ਉਹਦੀ ਨਜ਼ਰ ਤੁਹਾਡੇ ਵੱਲ ਆ ਗਈ ਨਾ, ਜਿਸਨੋਂ ਤੇਰੀ ਨਜ਼ਰ ਨਾ ਲੇਖਾ ਪੁੱਛੀ ਹੈ, ਫਿਰ ਕੋਈ ਪਿੱਠ ਨਹੀਂ ਲਾ ਸਕਦਾ, ਨਾ ਇੱਥੇ ਨਾ ਉੱਥੇ। ਹੁਣ ਬੜੇ ਬੋਲ ਕਬੋਲ ਸਹੇ ਗੁਰੂ ਅਮਰਦਾਸ ਜੀ ਨੇ, ਬੜੇ ਬੋਲ ਕਬੋਲ। ਅੱਜ ਆ ਸਿੱਖ ਕੇ ਜਾਓ ਇੱਥੋਂ, ਬੋਲ ਕਬੋਲ ਸਹਿੰਦੇ ਨੇ, ਪਰ ਪਿਆਰਿਓ ਆਪਣੀ ਸੇਵਾ ਨਹੀਂ ਛੱਡਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੋਲ ਕਬੋਲ ਸਹਿ ਰਹੇ ਨੇ, ਪਰ ਟੈਨਸ਼ਨ ਕੋਈ ਦਿਮਾਗ ਤੇ ਨਹੀਂ ਰੱਖੀ। ਪਤਾ ਹੈ ਜਦੋਂ ਹਾਥੀ ਤੁਰਦਾ ਕੁੱਤੇ ਭੌਂਕਣ ਹੀ ਲੱਗ ਪੈਂਦੇ ਨੇ, ਪਰ ਹਾਥੀ ਤੇ ਆਪਣੀ ਮਸਤ ਚਾਲ ਤੁਰਿਆ ਜਾਂਦਾ ਹੈ, ਤੁਰਿਆ ਜਾਂਦਾ ਹੈ। ਔਰ ਨਿਤਨੇਮ ਵਧਾਓ ਡਟ ਡਟ ਕੇ, ਬਾਣੀ ਦਾ ਪਹਿਰਾ ਵਧਾਓ ਡਟ ਡਟ ਕੇ। ਆ ਜਿਹੜੇ ਇੱਥੇ ਰਹਿਣ ਵਾਲੇ ਹੋ ਨਾ, ਇਸ ਦਰ ਤੇ ਆਓ ਰੋਜ਼ ਡਟ ਡਟ ਕੇ, ਪਰਵਾਹ ਨਹੀਂ ਕਿਸੇ ਦੀ ਕਰਨ ਦੀ ਲੋੜ। ਭਾਈ ਮੇਰੀ ਬੇਨਤੀ ਹੈ, ਹਾਥੀ ਦੀ ਚਾਲ, ਮਸਤ ਚਾਲ ਚੱਲਦੇ ਚਲੋ। ਹੁਣ ਗੁਰੂ ਅਮਰਦਾਸ ਜੀ ਬੋਲ ਕਬੋਲ ਵੀ ਸਹਿੰਦੇ ਨੇ। ਬਾਰਿਸ਼ ਆਈ, ਬਾਰਿਸ਼ ਵੀ ਸਰੀਰ ਦੇ ਉੱਤੇ ਖੰਡਾਈ, ਹਨੇਰੀ ਵੀ ਆਪਣੇ ਸਰੀਰ ਦੇ ਉੱਤੇ ਖੰਡਾਈ, ਦੁੱਖ ਸੁੱਖ ਵੀ ਖੰਡਾਏ, ਪਰ 12 ਸਾਲਾਂ ਦੇ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਤੇ ਤੁਹਾਨੂੰ ਪਤਾ ਹੈ ਜਿਸ ਦਿਨ 12 ਸਾਲ ਮੁਕੰਮਲ ਹੋਏ ਕੀ ਹੋਇਆ? ਜੁਲਾਈ ਦੀ ਖੱਡੀ ਸੀ, ਪੈਰ ਅੜਿਆ ਡਿੱਗ ਪਏ। ਜੁਲਾਹਾ ਪੁੱਛਦਾ ਜੁਲਾਈ ਨੂੰ, ਬਾਹਰ ਕੌਣ? ਜੁਲਾਹੀ ਕਹਿੰਦੀ ਹੋਰ ਕੌਣ? ਅਮਰੂ ਨਿਥਾਵਾਂ ਹੋਏਗਾ ਜਿੰਨੂੰ ਕਿਤੇ ਥਾਂ ਨਹੀਂ ਮਿਲਦੀ, ਕੁੜਮਾਂ ਦੇ ਬੂਹੇ ਤੇ ਬੈਠਾ ਹੈ ਜੀ। ਉਹੀ ਹੋਣਾ ਇਸ ਵੇਲੇ, ਹੋਰ ਕਿੰਨੇ ਹੋਣਾ? ਪਰ ਮੈਂ ਹੈਰਾਨ ਹੁੰਨਾ, ਆਪ ਡਿੱਗੇ ਨੇ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੇਵਾ ਵਾਲੀ ਗਾਗਰ ਨਹੀਂ ਡਿੱਗਣ ਦਿੱਤੀ। ਸੇਵਾ ਵਾਲੀ ਗਾਗਰ ਨਹੀਂ। ਓਏ ਹੋਏ ਹੋਏ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੁਲਾਹਾ ਕਹਿੰਦਾ ਕੌਣ ਹੈ ਬਾਹਰ? ਜੁਲਾਹੀ ਨੂੰ ਉਹ ਕਹਿੰਦੀ ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਜਿਹਦਾ ਕੋਈ ਟਿਕਾਣਾ ਹੀ ਨਹੀਂ, ਭਟਕਦਾ ਹੀ ਫਿਰਦਾ। ਨਾ ਕਬਹੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਇਹ ਬੋਲੀ ਮਾਰਤੀ, ਕਹਿੰਦੀ ਕੋਈ ਹੋਰ ਨਹੀਂ, ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਬਾਬਾ ਅਮਰਦਾਸ ਸਹਿਜ ਸੁਭਾਏ ਬਚਨ ਨਿਕਲਿਆ ਮੁਖੋਂ। ਗੁਰੂ ਦਾ ਸਿੱਖ ਕਦੀ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ, ਕਿਸੇ ਦਾ ਬੁਰਾ ਨਹੀਂ ਮੰਗਦਾ। ਅਜੇ ਸਿੱਖ ਹੀ ਨੇ, ਗੁਰੂ ਅਮਰਦਾਸ ਬਣਨਾ ਹੈ ਅਜੇ, ਪਰ ਸਹਿਜੇ ਹੀ ਬਚਨ ਪਤਾ ਕੀ ਨਿਕਲਿਆ? ਕਿਉਂਕਿ ਉਹਨੇ ਕਿਹਾ ਸੀ ਇਹ ਕੁੜਮਾਂ ਦੇ ਬੂਹੇ ਤੇ ਬੈਠਾ, ਨਥਾਵਾਂ ਹੈ, ਭਟਕਦਾ ਫਿਰਦਾ। ਪਰ ਗੁਰੂ ਅਮਰਦਾਸ ਜਿਨ੍ਹਾਂ ਨੂੰ ਤੇ ਗੁਰੂ ਅੰਗਦ ਸਾਹਿਬ ਦੇ ਦਰ ਦਾ ਟਿਕਾਣਾ ਲੱਭ ਚੁੱਕਿਆ ਸੀ, ਹੁਣ ਗੁਰੂ ਦੀ ਸ਼ਾਨ ਦੇ ਖਿਲਾਫ ਇਹ ਬਚਨ ਹੋ ਗਿਆ। ਉਹਨੇ ਬੋਲ ਦਿੱਤਾ, ਬੋਲੀ ਮਾਰਤੀ, ਤੇ ਫਿਰ ਜਿਹੜਾ ਸੱਚਾ ਗੁਰੂ ਦਾ ਸਿੱਖ ਹੈ ਨਾ, ਉਹਦੇ ਕੋਲੋਂ ਰਿਹਾ ਨਹੀਂ ਜਾਂਦਾ। ਮਾਹੌਲ ਇਹੋ ਜਿਹਾ ਬਣ ਗਿਆ। ਉਹ ਕੀ ਕਹਿੰਦੀ? ਕਹਿਣ ਲੱਗੀ ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਤੇ ਬਾਬਾ ਅਮਰਦਾਸ ਬੋਲੇ दीवानी क्या भक्ति है गुरु की शान में, उसी दम हो गई वो पागल, इशारा हो तो ऐसा हो। आखो वाहिगुरु जी, महाराज दे मुखों निकले ओ दीवानी क्या भक्ति है गुरु की शान में। इन्ने बोल बोलन दी देरों पागल हो गई, बाल खुले छड़ दिते, अपने कपड़े पाड़न लग पई, दीवानी हो गई, पागल हो गई। ते जदों आए ना गुरु अमरदास गुरु अंगद साहब कोल, ते प्यारिओ उस वेले सारी गल दा जदों गुरु अंगद साहब नूं पता लगा, ते गुरु अंगद साहब कोलों रिहा ना गया। कहंदे की किया उन्हें, तुसी निथावें हो, तुहाडी थां कोई नहीं। ते उस वेले गुरु अमरदास सच्चे पातशाह जी उन्हां नूं 12 वर दिते। गुरु अंगद साहब ने, प्रिंसीपल सतबीर सिंह जी ने वो वर लिखे ने। मेरा दिल करदा पढ़िओ। अज वैसे मेरा मन पता की कर रहा सी कि ये थोड़ी जी गल करन तो बाद आपां महाराज दा शब्द है, हस्ती सिर ज्यों अंक सखै, अहरण ज्यों सिर दे, मन तन आगे राख के उभी सेव करे। ਇਹਦੀ ਵਿਚਾਰ ਕਰਾਂਗੇ ਕਿ ਗੁਰੂ ਅਮਰਦਾਸ ਵੇਖੋ ਜੀਵਨ ਦੇ ਨਾਲ ਕਿੰਨੀ ਇਹ ਗੱਲ ਢੁੱਕਦੀ ਹੈ, ਕਿੰਨੀ ਗੱਲ। ਪਰ ਮਹਾਰਾਜ ਜਿਵੇਂ ਜਿਵੇਂ ਤੋਰੀ ਜਾਣ ਉਦਾਂ ਬਾਪੂ ਜੀ ਸੇਵਾ ਲੈ ਰਹੇ। ਆਓ ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਭੈਣੋ ਤੁਸੀਂ ਗੱਜ ਕੇ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਵਾਰੀ ਆਵਾਜ਼ ਆਵੇ, ਗੱਜ ਕੇ ਆਪਣੀ ਆਪਣੀ ਵਾਰੀ ਸਿਰ ਬੋਲਿਓ ਜੀ।
ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਬੋਲੋ ਜੀ, ਧੰਨ ਗੁਰੂ। ਵਾਹ। ਤੁਮ ਹੋ ਨਿਥਾਵਨ ਕੇ ਥਾਨ, ਹਾਏ ਹਾਏ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ। ਤੁਮ ਹੋ ਨਿਥਾਵਨ ਕੇ ਥਾਨ, ਕਰ ਖੋਨੇ ਮਾਨੇ ਮਾਨ, ਨਿਤਾਣਿਆਂ ਦੇ ਤਾਣ, ਬੋਲੋ ਨਿਤਾਣਿਆਂ ਦੇ ਤਾਣ, ਸਾਰੇ ਬੋਲੋ ਨਿਤਾਣਿਆਂ ਦੇ ਤਾਣ, ਸਾਰੇ ਨਹੀਂ ਬੋਲੇ, ਬੋਲੋ ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਬੋਲੋ ਨੇ ਓਟਿਆਂ ਦੀ ਓਟ, ਗੱਜ ਕੇ ਨੇ ਓਟਿਆਂ ਦੀ ਓਟ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਭੈਣਾਂ ਮੇਰੀਆਂ ਜੀ। ਬੋਲੋ ਧੰਨ ਗੁਰੂ। ਵਾਹ। ਨੇ ਆਸਰਿਆਂ ਦੇ ਆਸਰੇ, ਨੇ ਆਸਰਿਆਂ ਦੇ ਆਸਰੇ, ਆਸਰਿਆਂ ਦੇ ਆਸਰੇ, ਨੀ ਆਸਰਿਆਂ ਦੇ ਆਸਰੇ, ਨੇ ਧਰਿਆਂ ਦੀ ਧਿਰ, ਨੇ ਧੀਰਾਂ ਦੀ ਧੀਰ, ਪੀਰਾਂ ਦੇ ਪੀਰ, ਪੀਰਾਂ ਦੇ ਪੀਰ, ਧੰਨ ਗੁਰੂ ਅਮਰਦਾਸ, ਪੀਰਾਂ ਦੇ ਪੀਰ, ਦਇਆਲ ਗਈ ਬਹੌੜ, ਜਗਤ ਬੰਦੀ ਛੋੜ, ਭੰਨਨ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ, ਭੰਨਨ ਘੜਨ ਸਮਰੱਥ, ਬੋਲੋ ਭੰਨਨ ਘੜਨ ਸਮਰੱਥ ਜੀ, ਭੰਨਨ ਘੜਨ ਸਮਰੱਥ, ਸਭ ਜੀਵ ਕਾ ਜਿਸ ਖੱਥ, ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਸੰਗਤ ਅਮਰਦਾਸ ਬੋਲੇ ਜੀ। ਤਨ ਤਨ। ਵਾਹ ਜੀ, ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਗੱਜ ਕੇ ਅਮਰਦਾਸ ਜੀ। ਤਨ ਤਨ। ਵਾਹ। ਤੇਰੀ ਉਪਮਾ, ਤੇਰੀ ਉਪਮਾ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹਿ ਬਣ ਆਵੇ, ਤੇਰੀ ਉਪਮਾ ਤੋਹਿ ਬਣ ਬੋਲੋ ਆਵੇ, ਤੇਰੀ ਉਪਮਾ। ਗੱਜੋ ਵਾਹ। ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਸੰਗਤ ਤੇਰੇ। ਬੋਲੇ, ਬੋਲੋ ਭੱਲੇ ਅਮਰ। ਵਾਹ। ਤੇਰੀ ਉਪਮਾ, ਤੇਰੀ ਉਪਮਾ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹਿ ਬਣ ਆਵੇ, ਤੇਰੀ ਉਪਮਾ ਤੋਹਿ ਬਣ ਆਵੇ, ਗੱਜ ਕੇ ਤੇਰੀ ਉਪਮਾ। ਵਾਹ। ਕਰੋਗੇ ਕਿਰਪਾ, ਇੱਕ ਮਿੰਟ ਚੌਂਕੜੇ ਮਾਰ ਲਓ। ਜਿਨ੍ਹਾਂ ਦੀ ਸਿਹਤ ਰਾਜੀ ਹੈ ਚੌਂਕੜੇ ਮਾਰ ਲਓ। ਜਿਨ੍ਹਾਂ ਦਾ ਧਿਆਨ ਟਿਕਦਾ ਹੈ ਗੁਰੂ ਦੇ ਚਰਨਾਂ 'ਚ ਨੇਤਰ ਕਰ ਲਓ ਬੰਦ। ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ, ਅੱਖਾਂ ਖੋਲ ਕੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀ ਚੱਲੋ। 2-3 ਮਿੰਟ ਸਾਰੇ ਇਸ ਸਿਮਰਨ ਦਾ ਪਹਿਰਾ ਲਾ ਲਓ। ਗੁਰੂ ਅਮਰਦਾਸ ਦੀ ਵਡਿਆਈ। ਔਰ ਮੈਨੂੰ ਇੰਨਾ ਵਿਸ਼ਵਾਸ ਹੈ, ਇੰਨਾ ਵਿਸ਼ਵਾਸ, ਜਦੋਂ ਤੁਸੀਂ ਉੱਚੀ ਉੱਚੀ ਆਵਾਜ਼ 'ਚ ਸਿਮਰਨ ਕਰਨਾ ਹੈ ਨਾ ਪਿਆਰਿਓ, ਗੁਰੂ ਅਮਰਦਾਸ ਨੇ ਕਿਰਪਾ ਦਾ ਖਾਤਾ ਖੋਲ ਕੇ ਘਰ ਦੇ ਵਿੱਚੋਂ ਦੁੱਖ, ਗਰੀਬੀ, ਬਿਮਾਰੀਆਂ ਨੂੰ ਭਜਾਉਣਾ ਹੈ। ਕਰਿਓ ਕਿਰਪਾ ਗੱਜ ਕੇ।
कोई रसना मांझी ना रहे। बापू दी करो वडियाई। गुरु वाहिगुरु 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 और उच्ची वाहिगुरु 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 संगत बोले वाहिगुरु 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 और उच्ची गज के वाहिगुरु 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 मगरले भी गज के वाहिगुरु 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 तेरी उपमा तोहे बनिया में, तेरी उपमा तोहे बनिया में, तेरी उपमा तोहे बन आवे, तेरी उपमा तोहे बन आवे। धन गुरु रामदास जी, धन गुरु रामदास जी। प्यार नाल सारे आखो ना जी धन बाबा दीप सिंह जी। 2-3 मिनट मैं तुहाडे होर लैणे, उस तो बाद फुੱਲਾਂ ਦੀ ਵਰਖਾ ਹੋਏਗੀ। मैं प्रबंधਕਾਂ ਨੂੰ ਬੇਨਤੀ ਕਰਦਾ ਸਾਰੀ ਸੰਗਤ ਦੇ ਵਿੱਚ ਫੁੱਲ ਵਰਤਾ ਦਿਓ। ਗੁਰੂ ਅਮਰਦਾਸ ਜੀ ਨੂੰ ਜੀ ਆਇਆਂ ਕਹਿਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਭ ਨੇ ਆਪਾਂ ਫੁੱਲਾਂ ਦੀ ਵਰਖਾ ਕਰਨੀ ਹੈ। ਬਸ 2-3 ਮਿੰਟ ਇਹ ਗੱਲ ਸੁਣ ਲਓ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠੇ ਨੇ, ਜਿਨ੍ਹਾਂ ਦੇ ਬਾਬਤ ਉਹ ਜੁਲਾਹੀ ਕਹਿੰਦੀ ਇਹ ਅਮਰੂ ਨੇ ਥਾਮਾ ਹੈ। ਉਹ ਗੁਰਤਾ ਗੱਦੀ ਦੇ ਮਾਲਕ ਬਣ ਗਏ। ਗੁਰੂ ਅੰਗਦ ਸਾਹਿਬ ਨੇ 12 ਵਰ ਦੇ ਦਿੱਤੇ, 12 ਵਰ ਆਪਣਾ ਰੂਪ ਬਣਾ ਲਿਆ, ਆਪਣਾ ਰੂਪ। ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਇਹ ਹੈ ਪਿਆਰਿਓ, ਅਸੀਂ ਕਈ ਵਾਰੀ ਢੇਰੀਆਂ ਢਾ ਦਿੰਨੇ ਆ, ਢੇਰੀਆਂ। ਹਾਏ ਮੇਰੀ ਉਮਰ ਏਡੀ ਵੱਡੀ ਹੋ ਗਈ, ਮੈਂ ਆਹ ਕੰਮ ਕਿਵੇਂ ਕਰਨਾਗਾ? ਆਖੋ ਵਾਹਿਗੁਰੂ ਜੀ। ਪਰ ਗੁਰੂ ਅਮਰਦਾਸ ਜੀ ਨੇ ਸਾਨੂੰ ਇੰਨਾ ਮੋਟੀਵੇਟ ਕੀਤਾ, ਇੰਨੀ ਵਿਲ ਪਾਵਰ ਦਿੱਤੀ ਹੈ ਕਿ 60 ਸਾਲ ਦੀ ਉਮਰ ਦੇ ਵਿੱਚ ਇਸ਼ਨਾਨ ਕਰਾਉਣ ਦੀ ਸੇਵਾ ਸ਼ੁਰੂ ਕੀਤੀ। 60 ਸਾਲ ਦੀ ਉਮਰ ਦੇ ਵਿੱਚ, ਕੋਈ ਛੋਟੀ ਉਮਰ ਨਹੀਂ। ਅਸੀਂ ਤੇ ਗੋਡਿਆਂ ਨੂੰ ਫੜ ਕੇ ਬੈਠੇ ਹੁੰਨੇ ਉਮਰ 'ਚ। 60 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਨੇ ਸੇਵਾ ਸ਼ੁਰੂ ਕੀਤੀ। ਸਾਡੇ ਕਈਆਂ ਦੇ ਨਾ ਸਫਲ ਹੋਣ ਦਾ ਕਾਰਨ ਪਤਾ ਕੀ ਹੁੰਦਾ ਲਾਈਫ ਦੇ ਵਿੱਚ? ਕਈ ਕਹਿੰਦੇ ਫਲਾਣਾ ਬੰਦਾ ਵੀ ਫਲॉप ਹੈ, ਇਹ ਚੱਲ ਹੀ ਨਹੀਂ ਸਕਦਾ। ਸਾਡੇ ਕਈਆਂ ਦੇ ਨਾ ਸਫਲ ਹੋਣ ਦਾ ਕਾਰਨ ਪਤਾ ਕੀ ਹੈ? ਅਸੀਂ ਪਿਆਰਿਓ ਇਹ ਨਹੀਂ ਕਿ ਲਿਮਟ ਤੋਂ ਵੱਡਾ ਸੁਪਨਾ ਲੈ ਲੈਨੇ ਆ, ਨਹੀਂ। ਇਹ ਅਸਫਲ ਹੋਣ ਦਾ ਕਾਰਨ ਨਹੀਂ ਕਿ ਅਸੀਂ ਲਿਮਟ ਤੋਂ ਵੱਡਾ ਸੁਪਨਾ ਲੈਨੇ ਆ, ਨਹੀਂ ਪਿਆਰਿਓ। ਸਾਡੇ ਅਸਫਲ ਹੋਣ ਦਾ ਕਾਰਨ ਪਤਾ ਕੀ ਹੈ? ਅਸੀਂ ਆਪਣੀ ਲਿਮਟ ਤੋਂ ਕਦੀ ਵੀ ਬਾਹਰ ਨਿਕਲਣਾ ਨਹੀਂ ਚਾਹੁੰਦੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਹੁਣ ਗੁਰੂ ਅਮਰਦਾਸ ਜੀ ਕਹਿਣ ਮੈਨੂੰ ਕੀ ਲੋੜ ਪਈ ਗੁਰੂ ਅੰਗਦ ਸਾਹਿਬ ਦੀ ਇਸ ਉਮਰ 'ਚ ਸੇਵਾ ਕਰਨ ਦੀ? ਕਿੰਨੀ ਤੇ ਲੰਘ ਗਈ ਹੈ, ਹੁਣ ਕੀ ਲੋੜ ਹੈ? ਪਰ ਮਹਾਰਾਜ ਲਿਮਟ ਤੋਂ ਬਾਹਰ ਗਏ। ਹੁਣ ਬਾਬਾ ਦੀਪ ਸਿੰਘ ਜੀ ਕਹਿਣ 75 ਸਾਲ ਦੀ ਮੇਰੀ ਉਮਰ ਹੈ, ਹਰਮੰਦਰ ਸਾਹਿਬ ਦੀ ਬੇਦਬੀ ਹੁੰਦੀ ਰਵੇ, ਮੈਨੂੰ ਕੀ ਲੋੜ ਹੈ? ਮੈਨੂੰ ਕੀ ਲੋੜ ਹੈ ਇਸ ਉਮਰ 'ਚ ਖੰਡਾ ਚੱਕਣ ਦੀ? ਲਿਮਟ ਤੋਂ ਬਾਹਰ ਗਏ ਨਾ। ਦੱਸੋ, ਅਸੀਂ ਰੋਜ਼ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ ਕਹਿੰਦੇ, ਮੇਰੇ ਰੋਮ ਰੋਮ 'ਚ ਵਸਦੇ ਨੇ, ਤੁਹਾਡੇ ਵੀ ਰੋਮ ਰੋਮ 'ਚ ਵਸਦੇ ਨੇ। ਤੇ ਜੇ ਬਾਬਾ ਖੰਡੇ ਵਾਲਾ ਇੰਨਾ ਹੀ ਸੋਚ ਲੈਂਦਾ ਕਿ 75 ਸਾਲ ਦੀ ਉਮਰ ਹੈ, ਹੁਣ ਪਤਾ ਨਹੀਂ ਕਿੰਨੀ ਕੁ ਬਾਕੀ ਰਹਿ ਗਈ, ਚੱਲ ਛੱਡ ਯਾਰ, ਬੇਦਬੀ ਹੋਈ, ਇੱਕ ਕੰਨੋਂ ਸੁਣਿਆ ਦੂਜੇ ਕੰਨੋਂ ਕੱਢ ਦਿੱਤਾ। ਪਰ ਲਿਮਟ ਤੋਂ ਬਾਹਰ ਗਿਆ ਉਹ ਬਾਬਾ, ਉਲਟਾ ਪ੍ਰਣ ਕਰ ਲਿਆ, ਉਲਟਾ ਪ੍ਰਣ। ਅਸਲੀਅਤ ਦੇ ਵਿੱਚ ਉਹ ਸਿੱਧਾ ਪ੍ਰਣ ਸੀ, ਸਿੱਧਾ। ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਉਲਟਾ ਸੀ, ਪਰ ਅਸਲੀਅਤ ਦੇ ਵਿੱਚ ਗੁਰੂ ਘਰ ਦੇ ਲਈ ਉਹ ਸਿੱਧਾ ਪ੍ਰਣ ਸੀ। ਅਸੀਂ ਕਈ ਪ੍ਰਣ ਕਰਦੇ ਆ, ਫਲਾਣੀ ਚੀਜ਼ ਮੈਨੂੰ ਨਹੀਂ ਮਿਲੇਗੀ, ਮੈਂ ਮਰ ਜਾਣਾ। ਬਾਬਾ ਕਹਿੰਦਾ ਜਦ ਤੱਕ ਮੈਂ ਹਰਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਾ ਲੈਂਦਾ, ਮੈਂ ਮਰਨਾ ਹੀ ਨਹੀਂ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੌਤ ਮੇਰੇ ਕੋਲ ਹੀ ਨਹੀਂ ਆ ਸਕਦੀ, ਮਰਨਾ ਹੀ ਨਹੀਂ, ਜਾਨ ਦੇਣੀ ਨਹੀਂ, ਉਲਟਾ ਪ੍ਰਣ। ਕਿ ਤੁਹਾਨੂੰ ਸਭ ਨੂੰ ਪਤਾ ਹੈ, ਜੇ ਲਿਮਟ ਤੋਂ ਬਾਹਰ ਹੋ ਕੇ ਸੋਚਿਆ ਨਾ ਬਾਬੇ ਨੇ, ਲਿਮਟ ਤੋਂ ਬਾਹਰ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਜੇ ਸੀਸ ਵੀ ਧੜ ਤੋਂ ਜੁਦਾ ਹੋਇਆ,
ਸਿੱਖ ਨੇ ਇੰਨੀ ਗੱਲ ਕਹੀ, ਬਾਬਾ ਜੀ ਤੁਸੀਂ ਤੇ ਅਰਦਾਸਾ ਸੋਧਿਆ ਸੀ। ਤੇ ਫਿਰ ਹੋਇਆ ਕਿ ਬਾਬਾ ਦੀਪ ਸਿੰਘ ਜੀ ਦਾ ਧੜ ਉੱਠਿਆ, ਖੱਬੀ ਤਲੀ ਦੇ ਵਿੱਚ ਸੀਸ ਫੜਿਆ, ਖੱਬੀ ਤਲੀ ਤੇ ਸੀਸ ਧਰਿਆ, ਸੱਜੇ ਹੱਥ ਦੇ ਨਾਲ 18 ਸ਼ੇਰ ਦਾ ਬਾਪੂ ਨੇ ਖੰਡਾ ਫੜਿਆ। ਦੁਸ਼ਮਣਾਂ ਨਾਲ ਫਿਰ ਜੰਗ ਸ਼ੁਰੂ ਕਰਤੀ ਤੇ ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ ਸੀ, ਭਾਜਣਾ। ਉਹ ਗੁਰੂ ਦੇ ਜਿਹੜੇ ਜਿਉਂਦੇ ਸਿੱਖ ਨੇ ਉਹਨਾਂ ਦੇ ਨਾਲ ਤੇ ਮੁਕਾਬਲਾ ਕਰ ਲਾਂਗੇ, ਪਰ ਇੱਥੇ ਮੁਰਦਿਆਂ ਦੇ ਨਾਲ, ਮਰਿਆਂ ਹੋਇਆਂ ਨਾਲ ਕੌਣ ਮੁਕਾਬਲਾ ਕਰ ਸਕਦਾ ਹੈ ਜੀ? ਆਖੋ ਧੰਨ ਗੁਰੂ। ਸਤਿ ਸ੍ਰੀ ਅਕਾਲ। ਭਾਜਣਾ ਪੈ ਗਈਆਂ ਦੁਸ਼ਮਣਾਂ 'ਚ, ਭਾਜਣਾ। ਹੁਣ ਉਹੋ ਹੀ ਬਾਬਾ ਦੀਪ ਸਿੰਘ ਜੀ ਸੋਚਦੇ ਜੀ ਮੈਨੂੰ ਕੀ ਲੋੜ ਪਈ ਹੈ, ਢੇਰੀਆਂ ਢਾ ਕੇ ਬਹਿ ਜਾਂਦੇ। ਲਿਮਟ ਤੋਂ ਬਾਹਰ ਗਏ ਤੇ ਲਿਮਟਲੈਸ ਦਾਤਾਂ ਝੋਲੀ 'ਚ ਪੈ ਗਈਆਂ, ਇੰਨੀਆਂ ਲਿਮਟਲੈਸ ਅਣਗਿਣਤ ਦਾਤਾਂ ਝੋਲੀ 'ਚ ਪਈਆਂ ਕਿ ਗੁਰੂ ਪਿਤਾ ਨੇ ਕਿਰਪਾ ਦਾ ਖਾਤਾ ਖੋਲ ਕੇ ਬਾਬਾ ਦੀਪ ਸਿੰਘ ਨੂੰ ਵੀ ਆਪਣਾ ਰੂਪ ਹੀ ਬਣਾ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਸਤਿ ਸ੍ਰੀ ਅਕਾਲ। ਜੇ ਗੁਰੂ ਅਮਰਦਾਸ ਜੀ ਆਪਣੀ ਲਿਮਟ ਤੋਂ ਬਾਹਰ ਗਏ ਨੇ, ਵੱਡਾ ਸੋਚਿਆ, ਵੱਡਾ, ਤੇ ਗੁਰੂ ਅੰਗਦ ਸਾਹਿਬ ਨੇ ਲਿਮਟਲੈਸ ਦਾਤਾਂ ਝੋਲੀ 'ਚ ਪਾ ਦਿੱਤੀਆਂ, ਜਿਹਦੇ ਬਾਰੇ ਲੋਕ ਕਹਿੰਦੇ ਅਮਰੂ ਨਿਥਾਵੇਂ। ਉਹ ਗੁਰੂ ਅੰਗਦ ਸਾਹਿਬ ਨੇ ਕਿਰਪਾ ਦਾ ਖਾਤਾ ਖੋਲਿਆ, ਆਪਣੀ ਜੋਤ ਗੁਰੂ ਅਮਰਦਾਸ ਦੇ ਅੰਦਰ ਟਿਕਾਈ, ਜਿਹਦੇ ਬਾਰੇ ਲੋਕ ਕਹਿੰਦੇ ਇਹ ਅਮਰੂ ਨਿਥਾਵੇਂ ਕੁੜਮਾਂ ਦੇ ਬੂਹੇ ਤੇ ਬੈਠਾ। ਉਸੇ ਅਮਰੂ ਨਿਥਾਵੇਂ ਨੂੰ ਗੁਰੂ ਨਾਨਕ ਦੇ ਘਰ ਦਾ ਮਾਲਕ ਬਣਾਇਆ ਤੇ ਧੰਨ ਗੁਰੂ ਅਮਰਦਾਸ ਬਣਾ ਦਿੱਤਾ। ਬੋਲੇ ਸੋਨਹਾਲ। ਸਤਿ ਸ੍ਰੀ ਅਕਾਲ। ਐਵੇਂ ਜ਼ਿੰਦਗੀ ਦੇ ਵਿੱਚ ਢੇਰੀਆਂ ਨਾ ਢਾਇਆ ਕਰੋ, ਹਾਏ ਕੀ ਬਣੇਗਾ ਮੇਰਾ, ਹਾਏ ਲੁੱਟੇ ਗਏ, ਹਾਏ ਕੱਖ ਨਹੀਂ ਬਣ। ਉਹ ਨਹੀਂ ਭਾਈ, 19 ਚਾਬੀਆਂ ਲਾ ਲਈਆਂ, 20 ਪਈਆਂ, 20 ਵੀ ਲਾ ਲੈ, ਥੱਕ ਨਾ, ਉਹਦੇ ਨਾਲ ਹੀ ਤਾਲਾ ਖੁੱਲਣਾ ਹੀ। ਹਿੰਮਤ ਕਰ, ਹਿੰਮਤ ਕਰ, ਕੋਈ ਵੀ ਕੰਮ ਹੈ ਉਹਦੇ ਲਈ ਹਿੰਮਤ। ਮੈਂ ਕਈ ਵਾਰੀ ਕਹਿਣਾ, ਆਪਣੇ ਮਾਈਂਡ ਨੂੰ ਬਸ ਆਹੀ ਹਰ ਵੇਲੇ ਕਮਾਂਡ ਦਿਆ ਕਰੋ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਠੀਕ ਹਾਂ, ਮੈਂ ਤੰਦਰੁਸਤ ਹਾਂ, ਮੈਂ ਚੜ੍ਹਦੀ ਕਲਾ 'ਚ ਹਾਂ। ਫਿਰ ਵੇਖਿਓ ਜਦੋਂ ਲਿਮਟ ਤੋਂ ਬਾਹਰ ਹੋ ਕੇ ਭਾਵੇਂ ਸਿਰ ਢਿੱਲੀ ਵੀ ਖੋਏਗੀ, ਨਹੀਂ ਤੇਰੇ ਕੋਲੋਂ ਬੋਲਿਆ ਜਾਂਦਾ, ਸਰੀਰ ਨਹੀਂ ਮੰਨਦਾ ਹੋਏਗਾ ਨਾ, ਜਦੋਂ ਆਪਣੇ ਦਿਮਾਗ ਨੂੰ ਇਹੋ ਜੀ ਕਮਾਂਡ ਦੇਏਗਾ ਨਾ ਤੇ ਨਾਲ ਨਾਲ ਕਹੇਗਾ ਬਾਪੂ ਜੀ ਤੇਰੀ ਡਿਊਟੀ ਨਿਭਾਉਣ ਵਾਸਤੇ ਚੱਲਿਆ, ਪੈ ਜਾਪੇ ਰੱਖ ਲਈ, ਬਾਬਾ ਪਿੱਠ ਕਦੀ ਲੱਗਣ ਹੀ ਨਹੀਂ ਦੇਵੇਗਾ। ਬੋਲੇ ਸੋਨਹਾਲ। ਸਤਿ ਸ੍ਰੀ ਅਕਾਲ। ਅਸੀਂ ਲਿਮਟ ਤੋਂ ਬਾਹਰ ਕਦੀ ਨਿਕਲ ਕੇ ਰਾਜੀ ਨਹੀਂ ਹੁੰਦੇ। ਉਹ ਲਿਮਟ ਤੋਂ ਬਾਹਰ ਨਿਕਲੋ। ਲਿਮਟ ਤੋਂ ਬਾਹਰ ਇਹ ਨਹੀਂ ਕਿ ਗੁਰਮਤ ਤੋਂ ਉਲਟ ਕੰਮ ਕਰਨੇ ਨੇ, ਲਿਮਟ ਤੋਂ ਬਾਹਰ ਕੀ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੰਮ ਕਰਨੇ ਨੇ। ਅਸੀਂ ਗੁਰਮਤ ਦੀ ਰੋਸ਼ਨੀ ਤੋਂ ਬਾਹਰ ਜਾ ਰਹੇ ਨਹੀਂ, 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 ਨਹੀਂ। ਗੁਰਮਤ ਦੀ ਰੋਸ਼ਨੀ ਦੇ ਵਿੱਚ ਰਹਿ ਕੇ ਸੋਚਣਾ ਸ਼ੁਰੂ ਕਰੋ, ਫਿਰ ਲਿਮਟਲੈਸ ਦਾਤਾਂ ਦੇ ਨਾਲ ਗੁਰੂ ਪਿਤਾ ਜੀ ਨਿਵਾਜਣਗੇ। ਕੀਰਤਨ ਦੀ ਸਮਾਪਤੀ ਮੈਂ ਕਰ ਰਿਹਾ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ। ਕਿਸੇ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ, ਉੱਠਣਾ ਨਹੀਂ। ਫੁੱਲਾਂ ਦਾ ਪ੍ਰਸ਼ਾਦ ਫੁੱਲ ਸਭ ਨੂੰ ਮਿਲ ਰਹੇ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਆਪਾਂ ਪੜ੍ਹਨਾ ਤੇ ਜਦੋਂ ਕਵਾਂਗੇ ਸਭ ਦੇਵਤੇ ਫੁੱਲ ਵਰਸਾਉਂਦੇ, ਤੇ ਸਾਰੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਾਵਨਾ ਦੇ ਨਾਲ, ਗੁਰੂ ਅਮਰਦਾਸ ਬੈਠੇ ਨੇ, ਇਸ ਭਾਵਨਾ ਦੇ ਨਾਲ ਵਰਖਾ ਕਰਨੀ, ਬਾਪੂ ਜੀ ਨੂੰ ਜੀ ਆਇਆਂ ਕਹਿਣਾ, ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਕੋਲੋਂ ਆਗਿਆ ਲੈ ਲੈਣੀ, ਖੁਸ਼ੀਆਂ ਲੈ ਲੈਣੀਆਂ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। 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 ਬੋਲੋ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੱਜ ਕੇ ਗੱਜ ਕੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ।
गुरु रामदास जी, धन गुरु रामदास जी, सारे प्यार न लखन जी, धन बाबा दीप सिंह जी। गुरपुरे की वड्याई, ताकि कीमत कहीं ना जाए। गुरपुरे की वड्याई, ताकि कीमत कहीं ना जाए। हाँ कुर्बान जाई तेरे नामे, हाँ कुर्बान जाई तेरे नामे। हाँ कुर्बान जाई तेरे नावे, हाँ कुर्बान जाई तेरे नावे। जिसनों बख्श लए मेरे प्यारे, सो जस तेरा गावे। प्यारे सो जस तेरा गावे, प्यारे सो जस तेरा गावड़ो। हर मन तन वसिया सोई, जय जयकार करे सब कोई। हर मन तन वसिया सोई, जय जयकार करे सब कोई। धन गुरु रामदास जी, वाह धन बाबा दीप सिंह जी। पारो स्वामी मेरा, संता परवासा तेरा। पारो स्वामी मेरा, संता परवासा तेरा। नानक प्रभ सरणाई, मुख निंदक कै छाई। नानक प्रभ सरनाई, मुख निंदक के छाई। मुख निंदक कै छाई, मुख निंदक कै छाई। हर मन तन वसिया सोई, जय जयकार करे सब कोई। हर मन तन वसिया सोई, जय जयकार करे सब कोई। जय जयकार करे सब कोई। जय जयकार करे सब कोई। जय जयकार करे, जय जयकार करे। 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 दास बोले मेरे तो बाद सारी संगत ਦੀ ਆਵਾਜ਼ ਆਵੇ ਗੱਜ ਕੇ। ਇੱਕ ਘਰ 'ਚ ਮੁੰਡਾ ਜੰਮ ਪਏ ਨਾ, ਆਪਾਂ ਪੂਰਾ ਮੁਹੱਲਾ ਸਿਰ ਤੇ ਚੁੱਕਿਆ ਹੁੰਦਾ, ਪੂਰਾ ਮੁਹੱਲਾ। ਅੱਜ ਤੇ ਗੁਰੂ ਅਮਰਦਾਸ ਜੀ ਦਾ ਆਗਮਨ ਪਰਵ, ਜਿੰਨਾ ਜ਼ੋਰ ਲੱਗ ਸਕਦਾ ਲਾ ਦਿਓ ਗੱਜ ਕੇ। जय जयकार करे, जय जयकार करे। जय जयकार करे, जय जयकार करे। जय जयकार करे, जय जयकार करे। जय जयकार करे, जय जयकार संगत बोले जय जयकार, भुलनी नहीं वारी। जय जयकार करे, जय जयकार करे। जय जयकार करे, जय जयकार संगत बोले जय जयकार, ਵਾਹ। जय जयकार करे, जय जयकार करे। जय जयकार करे, जय जयकार करे। तन तन श्री गुरु अमरदास जी। धन श्री गुरु अमरदास जी। तन तन श्री गुरु अमरदास जी। धन धन श्री गुरु अमरदास जी। सब देवते फुल बरसाते ने। 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 तन तन श्री गुरु ग्रंथ साहिब जी। धन श्री गुरु ग्रंथ साहिब जी। तन तन श्री गुरु ग्रंथ साहिब जी। धन धन श्री गुरु ग्रंथ साहिब जी। तेरे दर्शन तो बल बल जाते ने। तेरे दर्शन तो बल बल जाते ने। सारे मुखों पे अलांदे ने। सारे मुखों पे अलांदे ने। तन तन श्री गुरु अमरदास जी। धन
जयकार बह जाओ सारे, बह जाओ। जयकार करे जय जयकार करे, जय जयकार करे, जय जयकार करे बैठ जाओ। जय जयकार करे जय जयकार करे, जय जयकार करे, जय जयकार करे जय जयकार करे धन धन श्री गुरु अमरदास जी, धन धन श्री गुरु अमरदास जी धन धन श्री गुरु अमरदास जी, धन धन श्री गुरु अमरदास जी जो गज के बुलावे गुरु अमरदास साहब दे मन नू भावे, जो गज के बुलावे गुरु रामदास साहब दियां खंडे वाले बाबे दियां खुशियां पावे, जो गज के बुलावे धन गुरु अर्जन देव साहिब सच्चे पातशाह गुरु ग्रंथ साहिब जी उन्हां दे घरां दे विच बरकत पावे, जो गज के बुलावे सो निहाल सो निहाल सो निहाल सो निहाल बोले सो निहाल श्री अकाल सत श्री अकाल सत श्री अकाल सत श्री अकाल ਵਾਹ ਵਾਹ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਬਾਪੂ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ। ਬਸ ਇਸੇ ਤਰ੍ਹਾਂ ਖੜੇ ਰਿਹਾ ਕਰੋ। ਮੇਰੀ ਅਰਦਾਸ ਇਸੇ ਤਰ੍ਹਾਂ ਹਰੇਕ ਦੇ ਚਿਹਰਿਆਂ ਦੇ ਉੱਤੇ ਰੌਣਕ ਬਰਕਰਾਰ ਰਵੇ, ਹਰ ਵੇਲੇ ਹੱਸਦੇ ਰਹੋ, ਤੁਹਾਡੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣ। ਇਹ ਅਰਦਾਸ ਕਰਦਾ ਹੋਇਆ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਸਾਰੀ ਸੰਗਤ ਪਿਆਰ 'ਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ 20 ਮਈ ਨੂੰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਕਰਵਾਇਆ ਜਾ ਰਿਹਾ। ਇਹ ਅਸਥਾਨ ਜਦੋਂ ਤੁਸੀਂ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੇ ਹੋ, ਅੱਗੇ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਤੇ ਇਹ ਅਸਥਾਨ ਬਣਿਆ ਹੋਇਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ ਪਿਆਰਿਓ ਕਿ ਇਸ ਰਹਿਣ ਸਬਾਈ ਦੇ ਵਿੱਚ, ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਹੈ, ਜਿਸ ਅਸਥਾਨ ਤੇ ਬਾਬਾ ਜੀ ਦਾ ਆਗਮਨ ਹੋਇਆ, ਬਾਬਾ ਜੀ ਬਚਪਨ ਵਿੱਚ ਖੇਡੇ, ਕਮਾਈਆਂ ਕੀਤੀਆਂ, ਉਸ ਪਾਵਨ ਪਵਿੱਤਰ ਅਸਥਾਨ ਤੇ ਰਹਿਣ ਸਬਾਈ ਸਮਾਗਮ ਨੇ। ਔਰ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਵਿੱਚ ਬਹਿ ਕੇ, ਕਿਉਂਕਿ ਉੱਥੇ ਜ਼ਰਰੇ ਜ਼ਰਰੇ ਵਿੱਚ ਕਣ ਕਣ ਦੇ ਵਿੱਚ ਖੰਡੇ ਵਾਲਾ ਬਾਬਾ ਵਸ ਰਿਹਾ, ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਤੁਹਾਡੀ ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਤੁਹਾਨੂੰ ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਣਾ। ਆਓ ਪਿਆਰਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੇ ਕਰਵਾਉਣ ਦਾ ਸਮਾਂ ਆ ਗਿਆ। ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਲੈਣ ਦਾ ਸਮਾਂ ਆ ਗਿਆ। 20 ਤਰੀਕ ਨੂੰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋ ਰਿਹਾ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਗੱਡੀਆਂ ਜੋ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜਿਹੜੀਆਂ ਸੰਗਤਾਂ ਇੱਧਰੋਂ ਪਿੰਡਾਂ ਤੋਂ ਆਉਣ ਵਾਲੀਆਂ ਨੇ ਇਹ ਨੋਟ ਕਰ ਲੈਣ, 6 ਵਜੇ ਸ਼ਾਮ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਪਹੂਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਤੁਹਾਨੂੰ ਇੱਥੋਂ ਤੱਕ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਹਰੋਂ ਆਉਣ ਵਾਲਿਆਂ ਨੂੰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਨਾ ਕਰਾਈਆਂ, ਕਰਾ ਲਓ। ਹੁਮਾ ਕੇ 50-50 100-100 ਸਰੀਰਾਂ ਨੂੰ ਨਾਲ ਲੈ ਕੇ, ਵਹੀਰਾਂ ਘੱਤ ਕੇ, ਜਥਿਆਂ ਸਮੇਤ, ਪਰਿਵਾਰਾਂ ਸਮੇਤ ਇਸ ਰਹਿਣ ਸਬਾਈ ਦੇ ਵਿੱਚ ਹਾਜ਼ਰੀਆਂ ਭਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, ਇਹ ਮੈਸੇਜ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ।
ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ, ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ। ਦਾਸ ਦੀ ਤੀਸਰੀ ਕਿਤਾਬ ਪ੍ਰੇਰਨਾਦਾਇਕ ਅਨਮੋਲ ਬਚਨ ਜੋ ਆਪ ਜੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਇਸ ਕਿਤਾਬ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਸਤੇ, ਤੁਹਾਨੂੰ ਹਲੂਣਾ ਦੇਣ ਵਾਸਤੇ ਵੱਖਰੇ ਵੱਖਰੇ ਬਚਨ ਨੇ। ਜਿਹੜਾ ਵੀ ਇਹ ਕਿਤਾਬ ਨੂੰ ਪੜ੍ਹ ਰਿਹਾ ਉਹਨੂੰ ਇੱਦਾਂ ਦੀ ਫੀਲਿੰਗ ਆਉਂਦੀ ਜਿਵੇਂ ਬਾਬਾ ਦੀਪ ਸਿੰਘ ਜੀ ਅੱਜ ਸਾਡੇ ਲਈ ਇਹ ਬਚਨ ਕਰ ਰਹੇ ਨੇ। ਇਹ ਕਿਤਾਬ ਨੂੰ ਆਪ ਜੀ ਜ਼ਰੂਰ ਪੜ੍ਹਿਓ ਵੀ ਔਰ ਪ੍ਰਚਾਰ ਹਿੱਤ ਵੰਡਿਓ ਵੀ। ਅਗਲੀ ਬੇਨਤੀ, ਜੋ ਇਹ ਨਵੀਂ ਪੈਨ ਡਰਾਈਵ ਆਈ ਹੈ, ਇਸ ਪੈਨ ਡਰਾਈਵ ਦੇ ਵਿੱਚ ਜੋ ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਇਹਨਾਂ ਦੀ ਕਥਾ ਕੀਤੀ ਗਈ ਹੈ। ਇਹ ਮੇਰੀ ਬੇਨਤੀ ਹੈ, ਇੱਕ ਆਪਣੇ ਲਈ, ਇੱਕ ਗਾਂ ਵੰਡਣ ਵਾਸਤੇ ਜ਼ਰੂਰ ਮੰਗਵਾਇਓ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਇਹ ਜੋ ਵਾਹਿਗੁਰੂ ਸਿਮਰਨ ਦੀ ਚਿੱਪ, ਇਹ ਰਸੋਈ 'ਚ ਲਾ ਲਓ, ਭਾਵੇਂ ਆਪਣੇ ਕਮਰਿਆਂ 'ਚ ਲਾ ਲਓ, 24 ਘੰਟੇ ਇਹ ਮਿੱਠੀ ਜਿਹੀ ਆਵਾਜ਼ ਵਿੱਚ ਸਿਮਰਨ ਚੱਲਦਾ ਰਹੇ। ਇੱਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ, ਇਹੋ ਜਿਹਾ ਔਰਾ ਬਣ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਆਪ ਜੀ ਆਪਣੇ ਲਈ ਵੀ ਅਤੇ ਅਗਾਂਹ ਪ੍ਰਚਾਰ ਹਿੱਤ ਵੰਡਣ ਲਈ ਵੀ, ਕਿਸੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ ਹੈ, ਉਸ ਸੰਬੰਧ ਦੇ ਵਿੱਚ ਵੰਡਣ ਲਈ ਵੀ ਮੰਗਵਾਉਣ ਵਾਸਤੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।